ਜਦੋਂ ਕਿਸੇ ਸਿਆਣੇ ਬਿਆਣੇ ਬੰਦੇ ਕੋਲੋਂ ਬੇਵਕੂਫੀ ਦੀ ਹਰਕਤ ਹੋ ਜਾਂਦੀ ਏ ਤੇ ਅਖਾਣ ਬੋਲਦੇ ਨੇ, ਦੁੱਧ ਨੂੰ ਫੜਦਿਆਂ ਵੀ ਕੋਈ ਵਕਤ ਨਹੀਂ ਲੱਗਦਾ। ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਇਹਨੂੰ ਸਬਸਕ੍ਰਾਈਬ ਕਰ ਲਵੋ, ਤੁਹਾਡੇ ਕੋਲ ਐਵੇਂ ਦੀ ਵੀਡੀਓ ਮਿਸ ਨਾ ਹੋ ਜਾਣ। ਦਬ ਕੇ ਵਾਹ ਤੇ ਰੱਜ ਕੇ ਖਾ, ਮਤਲਬ ਮਿਹਨਤ ਕਰਨ ਨਾਲ ਖੁਸ਼ਹਾਲੀ ਲੱਭਦੀ ਏ। ਕਿਸੇ ਵੀ ਕੰਮ ਵਿੱਚ ਦਿਲ ਲਾ ਕੇ ਮਿਹਨਤ ਕਰਨ ਦਾ ਸਬਕ ਦੇਣਾ ਹੋਵੇ ਤੇ ਇਹ ਅਖਾਣ ਬੋਲਿਆ ਜਾਂਦਾ ਹੈ, ਦਬ ਕੇ ਵਾਹ ਤੇ ਰੱਜ ਕੇ ਖਾ। ਵੱਧਾਂ ਦੀਆਂ ਤਰੀਆਂ ਲੱਸੀਆਂ ਨਾਲ ਨਹੀਂ ਲੈਂਦੀਆਂ, ਮਤਲਬ ਕਿਸੇ ਅਸਲ ਸ਼ੈ ਦੀ ਤਲਬ ਉਸ ਦੀ ਨਕਲ ਤੋਂ ਵਰਤ ਕੇ ਪੂਰੀ ਨਹੀਂ ਕੀਤੀ ਜਾ ਸਕਦੀ। ਬਾਜ਼ ਵੇਲੇ ਕੋਈ ਅਸਲ ਸ਼ੈ ਨਾ ਲੱਭੇ ਤੇ ਅਸੀਂ ਉਹਦੇ ਨਾਲ ਮਿਲਦੀ ਜੁਲਦੀ ਕੋਈ ਸ਼ੈ ਵਰਤ ਕੇ ਆਪਣਾ ਕੰਮ ਕੱਢਣਾ ਚਾਹੁੰਦੇ ਹਾਂ, ਪਰ ਸਵਾਦ ਨਹੀਂ ਆਉਂਦਾ। ਉਸ ਵੇਲੇ ਹੀ ਅਖਾਣ ਬੋਲਦੇ ਨੇ ਕਿ ਵੱਧਾਂ ਦੀਆਂ ਤਰੀਆਂ ਲੱਸੀਆਂ ਨਾਲ ਨਹੀਂ ਲੈਂਦੀਆਂ, ਦੁੱਧ ਤੇ ਬੁੱਧ ਵਿਗੜਦਿਆਂ ਚਿਰ ਨਹੀਂ ਲੱਗਦਾ। ਮਤਲਬ ਕਿਸੇ ਵੇਲੇ ਮੱਤ ਖਰਾਬ ਹੁੰਦਿਆਂ ਦੇਰ ਨਹੀਂ ਲੱਗਦੀ। ਜਦੋਂ ਕਿਸੇ ਸਿਆਣੇ ਬਿਆਣੇ ਬੰਦੇ ਕੋਲੋਂ ਬੇਵਕੂਫੀ ਦੀ ਹਰਕਤ ਹੋ ਜਾਂਦੀ ਏ ਤੇ ਅਖਾਣ ਬੋਲਦੇ ਨੇ, ਦੁੱਧ ਨੂੰ ਫੜਦਿਆਂ ਵੀ ਕੋਈ ਵਕਤ ਨਹੀਂ ਲੱਗਦਾ। ਦੁਖੀ ਹੋਈ ਥਾਂ ਹੀ ਦੁਖਦੀ ਏ, ਮਤਲਬ ਪਹਿਲਾਂ ਦੁੱਖ ਮਿਲਿਆ ਹੋਵੇ ਉਤੋਂ ਹੋਰ ਮਿਲ ਜਾਵੇ ਤੇ ਪੀੜ ਵੱਧ ਜਾਂਦੀ ਏ। ਉਸ ਵੇਲੇ ਆਖਦੇ ਨੇ, ਜਦੋਂ ਇਹ ਦੱਸਣਾ ਹੋਵੇ ਕਿ ਇਹ ਤਕਲੀਫ ਸਹਿੰਦਿਆਂ ਸਹਿੰਦਿਆਂ ਹੋਰ ਹੀ ਕਾਂਪ ਪਈ ਏ। ਦਿਲਾਂ ਦੇ ਰਾਹ ਹੁੰਦੇ ਨੇ, ਮਤਲਬ ਇੱਕ ਦੂਜੇ ਨੂੰ ਇੱਕ ਦੂਜੇ ਦਾ ਖੂਬ ਸਮਝ ਆਉਂਦੀ ਏ। ਇਹ ਅਖਾਣ ਉਸ ਵੇਲੇ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕਿਸੇ ਨਾਲ ਚੰਗਾ ਸਲੂਕ ਹੋਵੇ ਤੇ ਉਹ ਇੱਕ ਦੂਜੇ ਨੂੰ ਖੂਬ ਜਾਨ ਦੇ ਦਿੰਦੇ ਨੇ। ਤੇ ਅਖਾਣ ਬੋਲਿਆ ਜਾਂਦਾ ਹੈ ਕਿ ਦਿਲਾਂ ਦੇ ਰਾਹ ਹੁੰਦੀ ਹੈ। ਇਹ ਪੰਜਾਬੀ ਦੀ ਅਖਾਣ ਨੇ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਸ਼ਾਇਦ ਇਹਨਾਂ ਨੂੰ ਨਾ ਸਮਝ ਸਕੇ, ਲੇਕਿਨ ਸਾਡੇ ਵਡਕੇ ਜਣੇ ਨੇ, ਸਾਡੇ ਮਾਂ ਪਿਓ ਨੇ, ਸਾਡੇ ਦਾਦੀ ਦਾਦਾ ਨਾਨੀ ਨਾਨਾ, ਉਹ ਜਦੋਂ ਸੁਣਨਗੇ ਇਹਨਾਂ ਨੂੰ ਤਾਂ ਬੜਾ ਇੰਜੋਏ ਕਰਨਗੇ, ਕਿਉਂਕਿ ਉਹਨਾਂ ਦੇ ਵੇਲੇ 'ਚ ਉਹ ਬੜੀਆਂ ਸਿਆਣੀਆਂ ਗੱਲਾਂ ਕਰਦੇ ਸਨ। ਉਹ ਆਪਣੀਆਂ ਇੰਨੀਆਂ ਲੰਬੀਆਂ ਚੌੜੀਆਂ ਗੱਲਾਂ ਦੀ ਬਜਾਏ ਇੱਕ ਗੱਲ ਕਰਦੇ ਸਨ, ਅਖਾਣ ਇਹ ਬੋਲ ਕੇ ਉਹ ਪੂਰੀ ਗੱਲ ਹੀ ਅਗਲੇ ਬੰਦੇ ਨੂੰ ਸਮਝਾ ਜਾਂਦੇ ਸਨ। ਇਹਨਾਂ ਨੂੰ ਅਖਾਣ ਨੂੰ ਉਹ ਬੜਾ ਇੰਜੋਏ ਕਰਨਗੇ। ਇਹ ਤੁਸੀਂ ਉਹਨਾਂ ਨੂੰ ਸੁਣਾਓ। ਮੇਰੇ ਚੈਨਲ ਨਾਲ ਅਗਰ ਤੁਸੀਂ ਜੁੜੇ ਹੋ ਤੇ ਮੈਂ ਤੁਹਾਡੇ ਵਾਸਤੇ ਹੋਰ ਵੀ ਐਵੇਂ ਦੇ ਅਖਾਣ ਲੈ ਕੇ ਆਉਂਦਾ ਰਹਾਂਗਾ। ਬਹੁਤ ਸ਼ੁਕਰੀਆ।